देखो बिल्ली ने कटे ने बच्चे तो लसन ਦੇ ਵਿੱਚ ਅਗਲੀ ਪਈ ਐ ਚੁੱਪ ਕਰਕੇ ਛਾਵੇਂ ਲੋਕੇ ਤੇ ਅਗਲੇ ਦੁੱਧ ਚੋਂਦੇ ਪਏ। ਇਹ ਚੈੱਕ ਕਰੋ ਜੰਮੂ ਨੂੰ ਫਲ ਨਿਕਲਦਾ ਪਿਆ, ਬੂਰ ਨਿਕਲਿਆ ਜੰਮੂ ਹੈ ਨਾ। ਇਹ YouTube ਦੀ ਕੀ ਕਹਿੰਦੇ ਨੇ ਕਮਾਈ ਨਹੀਂ, YouTube ਦੇ ਨੁਸਖੇ, ਠੀਕ ਹੈ ਸਮਝੋ ਕਿ YouTube ਦੀ ਕਮਾਈ ਤੇ ਕਣਕ ਲੈ YouTube ਦੇ ਨੁਸਖਿਆਂ ਦੇ ਐਤਕੀ ਕਣਕ ਪਾਲੀ ਜੀ। ਇਹ ਆਪਣਾ ਜਿਹੜਾ ਨਾ ਦਵਾੜਾ ਇੱਕ ਵੱਡਿਆਗਾ ਲੇਕਿਨ ਪੰਡ ਪਈ, ਪੰਡ ਕੀ ਹੈ ਤੇ ਪਾਂਡਾ ਹੀ ਪਾ ਛੱਡਿਆ। ਇਹ ਜੀ ਪੱਠਿਆਂ ਦੀ ਹੁਣ ਲਦਾਈ ਹੋ ਰਹੀ, ਇੰਜ ਪੱਠੇ ਜਿਹੜੇ ਨਾ ਚੱਕੀ ਦੇ ਪੰਡਾ ਬਣੀ ਜਾ ਰਹੇ ਨੇ ਜਵਾਨ ਧੜਾ ਧੜ। ਹਾਂਜੀ ਕੀ ਹਾਲ ਨੇ? ਤੁਸੀਂ ਕਹਿਣਾ ਅੱਜ ਬੈਕਗਰਾਉਂਡ ਚੇਂਜ, ਸਾਰਾ ਕੁਝ ਚੇਂਜ ਤੇ ਭਰਾ ਜਿਹੜਾ ਨਾ ਖੁੱਲੀਆਂ ਹਵਾਵਾਂ ਦੇ ਵਿੱਚ। ਹਾਂਜੀ ਖੁੱਲੀਆਂ ਹਵਾਵਾਂ ਦੇ ਵਿੱਚ ਇਹ ਚੈੱਕ ਕਰੋ ਦੁੰਬੀ ਸਿਟੀ, ਠੀਕ ਹੈ। ਇਹ ਆਪਣਾ ਜਿਹੜਾ ਦਵਾੜਾ ਨਾ ਦੁੰਬੀ ਸਿਟੀ ਨਾਲ ਭਰਿਆ ਪਿਆ ਤੇ ਮਾਸ਼ਾਅੱਲਾ ਕਣਕ ਆਪਣੀ ਹੋ ਗਈ ਹੈ ਤਿਆਰ। ਲੈ ਵੀ ਚੜ੍ਹਦੇ ਵਾਲਿਓ ਤੁਹਾਡੇ ਪਾਸੇ ਕਣਕਾਂ ਨਿਕਲਣ ਲੱਗ ਗਈਆਂ, ਕੋਈ ਨਹੀਂ ਸਾਡੇ ਇੱਧਰ ਥ੍ਰੈਸ਼ਰਾਂ ਥਰੂਸ਼ਨ ਲੱਗ ਗਏ, ਲੇਕਿਨ ਇਹ ਹੈ ਕਿ ਆਪਣੀ ਕਣਕ ਇਸ ਟਾਈਮ ਪੱਕੀ ਪਈ ਹੈ ਮਾਸ਼ਾਅੱਲਾ। ਕਣਕ ਜਿਹੜੀ ਛਣ ਛਣ ਕਰਦੀ ਪਈ ਹੈ, ਚੈੱਕ ਕਰੋ ਐ ਫੁੱਲ ਪੱਕੀ ਵੀ ਹੈ ਕਣਕ ਆਪਣੀ। ਇੱਕ ਸਿੱਟਾ ਆ ਕੇ ਭੰਨ ਕੇ ਵੇਖਿਆ ਤੇ ਦਾਣਾ ਵੀ ਚੰਗਾ ਮਾਸ਼ਾਅੱਲਾ ਸਟਰੋਂਗ ਹੈ, ਦਾਣਾ ਤਗੜਾ ਦਾਣਾ। ਇਹ ਦਵਾੜਾ ਜਿਹੜਾ ਨਾ ਇਹ ਸਾਫ਼, ਇਹਦੇ 'ਚ ਗੰਦ ਸ਼ੰਦ ਇੰਨਾ ਕੋਈ ਨਹੀਂ, ਲੇਕਿਨ ਇਹ ਦਵਾੜੇ ਦੇ ਵਿੱਚ ਨਾ ਥੋੜ੍ਹਾ ਜਿਹਾ ਗੰਦ ਹੈ ਕਿ ਦੁੰਬੀ ਸਿੱਟੀ ਹੈ ਬਸ, ਹੋਰ ਇਸ ਤੋਂ ਇਲਾਵਾ ਕੁਛ ਨਹੀਂ ਹੈ। ਤੇ ਅੱਜ ਦਾ ਵਲੋਗ ਤੁਹਾਡਾ ਭਰਾ ਕਰ ਰਿਹਾ ਮਰੱਬੇ ਸ਼ੁਰੂ। ਅੱਜ ਤੁਸੀਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਨਾਲ ਸਬਸਕ੍ਰਾਈਬ ਕਰੋ, ਬੈਲ ਆਈਕਨ ਪ੍ਰੈਸ ਕਰੋ ਤੇ ਤਾਂ ਕਿ ਤੁਹਾਨੂੰ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਮਿਲਦੇ ਰਹਿਣ ਵਲੋਗਾਂ ਦੇ। ਤੇ ਵੇਖਿਆ ਕਰੋ ਇੱਧਰ ਆਪਣੇ ਜੰਮੂ ਨੂੰ ਲੱਗ ਗਏ ਫਲ, ਠੀਕ ਹੈ। ਇਹ ਚੈੱਕ ਕਰੋ ਜੰਮੂ ਨੂੰ ਫਲ ਨਿਕਲਦਾ ਪਿਆ, ਬੂਰ ਨਿਕਲਿਆ ਜੰਮੂਆਂ ਨੂੰ ਮਾਸ਼ਾਅੱਲਾ। ਜੰਮੂ ਐਤਕੀ ਭਰ ਕੇ ਲੱਗੇ ਨੇ। ਇਸ ਬੂਟੇ ਦਾ ਜੰਮੂ ਆਪਣਾ ਬਹੁਤ ਮਿੱਠਾ ਹੁੰਦਾ, ਹਾਲਾਂਕਿ ਦਾਣਾ ਚਾਹੇ ਛੋਟਾ ਹੀ ਹੁੰਦਾ। ਇਹ ਚੈੱਕ ਕਰੋ ਇਹ ਜੰਮੂ ਜਿਹੜੇ ਨਾ ਜਿਨ੍ਹਾਂ ਨੂੰ ਜਾਮਨ ਕਹਿੰਦੇ ਨੇ, ਕਈਆਂ ਨੂੰ ਜੰਮੂਆਂ ਦਾ ਨਾਂ ਪਤਾ ਹੋਵੇ ਤੇ ਜਾਮਨ, ਠੀਕ ਹੈ। ਆਪਣੇ ਲੈਂਡ ਸਿਰ ਬੂਟੇ ਨੇ ਤੇ ਜਿੰਨੇ ਕਿਸੇ ਨੇ ਖਾਣੇ ਹੋਣ ਤੁਸੀਂ ਬਿਨਾਂ ਪੁੱਛਿਆ ਦੱਸਿਓ ਤੁਸੀਂ ਆ ਸਕਦੇ, ਇੱਥੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ, ਕੋਈ ਮਸਲਾ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ। ਤੇ ਇਹ ਜਿਹੜੀ ਜਮੀ ਵੀ ਐਤਕੀ ਪੱਕੀ ਵੀ ਹੈ, ਚੋਰੀ ਜਮੀ ਵੀ ਨਾ ਫਿਰ 20 ਵੱਢ ਲਈ ਉੱਤੋਂ ਹੈ। ਕਣਕ ਸਾਰੀ ਪੱਕੀ ਪਈ। ਉਹ ਕੀ ਹੁਣ ਇਹਦੇ ਤੇ ਆਪਾਂ ਨਾ ਗਾਣਾ ਲਾ ਦੇਣਾ ਹੁੰਦਾ ਕੀ ਉਹ ਯਾਰ ਕਣਕਾਂ ਪੱਕੀਆਂ, ਉਹਦਾ ਚੱਲਦਾ ਨਹੀਂ ਵੀ ਅੱਜ ਕੱਲ੍ਹ ਗਾਣਾ, ਸਿੰਗਰ ਕੀ ਨਾਮ ਹੁੰਦਾ ਯਾਰ, ਚੀਮਾ ਨਹੀਂ, ਉਹ ਪਾਕਿਸਤਾਨੀ ਸਿੰਗਰ ਬੁੱਢਾ ਹੈ ਪਹਿਲੇ, ਉਹ ਕਰਦਾ ਹੁੰਦਾ ਸੀਗਾ ਗਜ਼ਲਾਂ, ਅਤਾਉੱਲਾ ਦਾ ਗਾਣਾ, ਅਤਾਉੱਲਾ ਦਾ। ਇਹਦੇ ਉੱਤੇ ਆਪਾਂ ਗਾਣਾ ਲਾ ਦੇਣਾ ਕਣਕਾਂ ਪੱਕੀਆਂ ਆਇਆ ਮੌਸਮ ਵਾਢੀ ਦਾ, ਠੀਕ ਹੈ। ਤੇ ਕਣਕ ਦਾ ਰੇਟ ਵੈਸੇ ਇੰਡੀਆ 'ਚ ਕੀ ਨਿਕਲਿਆ, ਸਾਡੇ ਪਾਕਿਸਤਾਨ ਦੇ ਵਿੱਚ ਇੰਡੀਆ ਦਾ ਰੇਟ ਕਣਕ ਦਾ ਬਹੁਤ ਘੱਟ ਨਿਕਲਿਆ। ਐਤਕੀ ਕਣਕ ਜਿਹੜੀ ਇਸ ਟਾਈਮ ਵਿਕਦੀ ਵੀ ਨਾ ਸਾਡੇ ਇੱਥੇ ਕਣਕ ਵਿਕਦੀ ਵੀ ਹੈ ਕੋਈ 2250 ਤੋਂ ਲਾ ਕੇ 2400 ਦੇ ਵਿਚਕਾਰ ਇੱਥੇ ਵਿਕਦੀ। ਹਾਲਾਂਕਿ ਜਿਹੜਾ ਨਾ ਕਿਸਾਨ ਨੂੰ ਲਾਗਤ ਮੇਰੇ ਹਿਸਾਬ ਨਾਲ ਚੋਰੀ ਦੀ ਕਿੰਨੀ ਕੋਈ 3500 3000 ਪੈਂਦੀ ਵੀ ਆਪਾਂ ਨੂੰ ਲਾਗਤ 3300 3500 ਤੱਕ ਪੈ ਰਹੀ, 3300 ਤੋਂ 3500 ਰੁਪਏ ਤੱਕ ਨਾ ਲਾਗਤ ਜਿਹੜੀ ਕਿਸਾਨ ਨੂੰ ਪੈਂਦੀ ਵੀ ਪੈਲੀ ਦੇ ਵਿੱਚ। ਤੇ ਲਾ ਲਓ ਹਿਸਾਬ ਜਿਹੜਾ ਬੰਦਾ ਹੈ ਕਿ 6 ਮਹੀਨੇ ਪੈਲੀ ਬੰਨਦਾ, 6 ਮਹੀਨੇ ਮਿਹਨਤ ਕਰਦਾ, ਉਹਦੀ ਮਿਹਨਤ ਕਿਸੇ ਮੁੱਲ ਦੀ ਨਹੀਂ ਹੈ, ਠੀਕ ਹੈ। ਮਤਲਬ ਅਗਰ ਉਹ ਦਿਹਾੜੀ ਤੇ ਵੀ ਜਾਵੇ ਨਾ ਤੇ 6 ਮਹੀਨਿਆਂ ਦੇ ਵਿੱਚ 1000-1500 ਰੁਪਈਆ ਦਿਹਾੜੀ ਵੀ ਲਾਓ ਤੇ ਚੰਗੇ ਭਲੇ ਪੈਸੇ ਕਮਾ ਸਕਦਾ। ਲੇਕਿਨ ਇਹ ਕਿ ਉਹਦੀ ਦਿਹਾੜੀ ਕਿਸੇ ਮੁੱਲ ਦੀ ਨਹੀਂ ਹੈ, ਉਹਦਾ ਜਿਹੜਾ ਨਾ ਮਿਹਨਤ ਦਾ ਕੋਈ ਮੁੱਲ ਨਹੀਂ ਹੈ। ਉਹਦੇ ਮਿਹਨਤ ਦੇ ਬਾਵਜੂਦ ਮਤਲਬ ਇਹ ਐਸਾ ਕਾਰੋਬਾਰ ਗੌਰਮੈਂਟ ਬਣਾਈ ਜਾ ਰਹੀ ਹੈ ਮਾਸ਼ਾਅੱਲਾ। ਜਵੀ ਦਾ ਕਾਚਾ ਕਰ ਕਿੱਥਾ ਮੇਰੇ ਤੱਕ ਜਵੀ ਤਗੜੀ ਗੌਰਮੈਂਟ ਇਹ ਚਾਹ ਰਹੀ ਹੈ ਕਿ ਜੀ ਹੁਣ ਜਿਹੜਾ ਨਾ ਕਿਸਾਨ ਹੈ ਨਾ ਮਿਹਨਤ ਵੀ ਕਰੇ, ਠੀਕ ਹੈ, ਤੇ ਮਗਰ ਪੱਲਿਓਂ ਦਿਹਾੜੀ ਦੇ ਕੇ। ਇਹ ਉਹੀ ਕੰਮ ਹੋ ਗਿਆ ਕਿ ਤੁਸੀਂ ਕੰਮ ਤੇ ਜਾਓ, ਨਾਲੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਦਾ ਕੰਮ ਕਰੋ ਤੇ ਨਾਲੇ ਆਉਣ ਲੱਗੇ ਜਿਹੜਾ ਨਾ 1000 ਰੁਪਈਆ ਅਗਲੇ ਬੰਦੇ ਨੂੰ ਦੇ ਕੇ ਆਓ। ਉਹੀ ਹਿਸਾਬ ਜਿਹੜਾ ਨਾ ਗੌਰਮੈਂਟ ਹੌਲੀ ਹੌਲੀ ਹੁਣ ਕਰਦੀ ਪਈ ਹੈ ਪਾਕਿਸਤਾਨ ਦੇ ਕਿਸਾਨਾਂ ਦੇ ਨਾਲ। ਤੇ ਇੱਧਰੋਂ ਜਵੀ ਨੂੰ ਲਾਇਆ ਹਾਦਸਾ ਤੇ ਹੁਣ ਤੁਹਾਨੂੰ ਅੱਜ ਆਪਣਾ ਹਲਕਾ ਜਿਹਾ ਫਿਰ ਮਰੱਬੇ ਦਾ ਟੂਰ ਕਰਾਉਂਦੇ ਆ ਵਾਵਾ ਦੇਰ ਬਾਅਦ। ਜਿਹੜੇ ਆਪਣੀ ਨਵੀਂ ਮਿਨੀ ਫੈਮਿਲੀ ਜੁੜੀ ਹੈ, ਇਹ ਸਾਡੀ ਜ਼ਮੀਨ ਹੈ ਜੀ ਜਿਹੜੀ ਅਸੀਂ ਥੋੜ੍ਹੀ ਬਹੁਤ ਵਾਹੀ ਕਰਦੇ ਹਾਂ। ਇਹ ਕਣਕ ਦਾ ਕੱਦ ਵੀ ਮਾਸ਼ਾਅੱਲਾ ਚੰਗਾ, ਠੀਕ ਹੈ। ਨਾਲੇ ਕਣਕ ਵੀ ਮਾਸ਼ਾਅੱਲਾ ਜਿਹੜੀ ਨਾ ਐਤਕੀ ਕਣਕ ਤੇ ਅਸੀਂ ਖਰਚਾ ਵੀ ਰੱਜ ਕੇ ਕੀਤਾ ਸੀ। ਤੇ ਨਾਲੇ ਐਤਕੀ ਹੈ ਪਹਿਲਾ ਸਾਲ ਜਿਹੜਾ ਅਸੀਂ ਨਾ ਵੱਡਿਆਂ ਦੀ ਮੰਨਣ ਤੋਂ ਬਗੈਰ ਬਾਈ ਫਸਲ ਕੀਤੀ ਹੈ, ਠੀਕ ਹੈ। ਅੱਗੇ ਵੱਡਿਆਂ ਦੀ ਮੰਨ ਕੇ ਕਰੀ ਤੀ, ਉਹ ਪੁਰਾਣੇ ਨੁਸਖੇ ਪੁਰਾਣੇ ਕੁਲੀਏ, ਲੇਕਿਨ ਉਹਦੇ ਵਿੱਚ ਨਾ ਹਰ ਵਾਰੀ ਉਹੀ ਉਤਾਰ ਚੜਾਅ ਹੁੰਦਾ ਰਹਿੰਦਾ। ਲੇਕਿਨ ਐਤਕੀ ਹੈ ਨਾ ਇਹ YouTube ਦੀ ਕੀ ਕਹਿੰਦੇ ਨੇ ਕਮਾਈ ਨਹੀਂ, YouTube ਦੇ ਨੁਸਖੇ, ਠੀਕ ਹੈ ਸਮਝੋ ਕਿ YouTube ਦੀ ਕਮਾਈ ਦੇ ਤੇ ਕਣਕ ਲੈ YouTube ਦੇ ਨੁਸਖਿਆਂ ਦੇ ਐਤਕੀ ਕਣਕ ਪਾਲੀ। ਤੇ ਮਾਸ਼ਾਅੱਲਾ ਜਿਹੜਾ ਨਾ ਇਹ ਕਿੱਲੇ ਸਾਡੇ ਐਵਰੇਜ ਹੁੰਦੇ ਨੇ ਤੇ ਐਤਕੀ ਇਹ ਕਿੱਲੇ ਮਾਸ਼ਾਅੱਲਾ ਸਾਡੇ ਜਿਹੜੇ ਨਾ ਚੰਗੇ ਨੇ। ਹੁਣ ਅੱਲਾ ਪਾਕ ਖੈਰ ਖਰੀਅਤ ਦਾ ਇਹ ਮੌਸਮ ਲੈ ਕੇ ਆਵੇ ਤੇ ਇਹ ਜਿਹੜਾ ਨਾ ਨਿਕਲੇ ਸਹੀ ਤਰੀਕੇ ਨਾਲ। ਇੱਥੇ ਜਿਹੜੀ ਆਪਣੀ ਸਰੋਂ ਸੀ ਪਹਿਲੇ, ਸਰੋਂ ਜਿਹੜੀ ਨਾ ਚੱਕ ਲਈਏ ਤੇ ਹੁਣ ਇੱਥੇ ਲਾ ਛੱਡਿਆ ਨਰਮਾ ਵੀ ਚੋਰੀ ਸਹੀ ਨਿਕਲਦਾ ਪਿਆ, ਕੋਈ ਨਹੀਂ। ਓਏ ਹੋਏ ਤਿਲਕ ਚੱਲਾ ਸੀ ਮੈਂ। ਇਹ ਲਾਤਾ ਜੀ ਆਪਾਂ ਨਰਮਾ। ਇਹ ਆਪਣਾ ਨਰਮਾ ਜਿਹੜਾ ਨਾ ਉੱਗ ਪਿਆ ਹੋਇਆ ਵਾ ਤੇ ਨਰਮੇ ਨੇ ਉੱਗਣਾ ਸ਼ੁਰੂ ਕਰਤਾ, ਲੇਕਿਨ ਇਹਦੇ 'ਚ ਬੂਟੀ ਬੜੀ ਹੁੰਦੀ ਪਈ ਹੈ। ਹਜੇ ਨਹੀਂ ਹੋਣਾ ਇਹਨੂੰ ਕੁਛ ਵੀ, ਨਰਮਾ ਉੱਗਿਆ ਚੰਗਾ ਐ ਮਤਲਬ ਪਰਫੈਕਟ ਆਦੀ ਜਗ੍ਹਾ ਤੇ ਇਹਨੂੰ ਵਿਰਲਾ ਕਰਨਾ ਪਏਗਾ ਕਿ ਨਹੀਂ? ਨਹੀਂ ਮਤਲਬ ਕਿਤੇ ਕਿਤੇ ਜ਼ਿਆਦਾ ਵਿਰਲਾ ਨਹੀਂ ਜਾਵੇਂ ਇੱਥੇ ਵਿੱਚ ਲਾਮ ਤੇ ਬੂਟਾ ਹੀ ਕੋਈ ਨਹੀਂ ਉੱਗੇ। ਨਾ ਇੱਕ ਬੂਟਾ ਆਇਆ ਵਾ ਤੇ ਇੱਕ ਬੂਟਾ ਉਹ ਜਾ ਕੇ
ਦੁਬਾਰਾ ਲੱਗਣੇ ਜੇ? ਹਾਲਾਂਕਿ ਇਹ ਸੰਘਣਾ ਲਵਾਇਆ ਸੀਗਾ ਤਾਂ ਕਿ ਇਹ ਕਿਹਾ ਸੀ ਕਿ ਜੇ ਮਤਲਬ ਜਿੱਥੋਂ ਬਹੁਤਾ ਉਗਾਏਗਾ ਬਾਅਦ ਚ ਵਿਰਲਾ ਕਰ ਲਵਾਂਗੇ। ਹਾਲਾਂਕਿ ਪੂਰਾ ਸੰਘਣਾ ਰੱਖ ਕੇ ਲਵਾਇਆ, ਲੇਕਿਨ ਚਲੋ ਖੈਰ ਬੀ ਪਿਆ ਹੋਇਆ ਆਪਣੇ ਕੋਲ ਐਕਸਟਰਾ ਕਿੱਲੇ ਦਾ ਵਧਿਆ ਪਿਆ ਸੀ ਵੀ, ਉਹ ਜਿਹੜਾ ਨਾ ਵਿੱਚ ਚੋਪੇ ਠਕਵਾ ਦਿੰਦੇ। ਹੋਰ ਹੁਣ ਚੱਲਦੇ ਹਾਂ ਉਧਰ ਨੂੰ, ਪੱਠੇ ਛੱਛੇ ਵਢੀਂਦੇ ਪਏ ਨੇ, ਪੱਠਿਆਂ ਵਾਲੇ ਪਾਸੇ ਚੱਲਦੇ ਹਾਂ। ਆਪਣਾ ਜਿਹੜਾ ਨਰਮਾ 2 ਕਿੱਲੇ 6 ਕਿੱਲੇ ਦੀ ਲਾਮ ਇੰਜ 6 ਦੀ ਇੰਜ ਦੁਆੜਾ ਪਰੇ 1.5 ਕਿੱਲਾ ਇਹ ਬਣ ਗਿਆ। ਦੁਆੜਾ ਹੋਰ ਪਰੇ ਕਿਤੇ ਲਾਇਆ, ਦੁਆੜਾ ਜਿਹੜਾ ਨਾ ਉਹ ਪਰਲੇ ਪਾਸੇ ਲਾਉਣਾ ਅੱਗੇ, ਉਹ ਸਾਹਮਣੇ ਜਿਹੜਾ ਨਾ ਬਾਗ ਆ ਜਾਂਦਾ ਜਿਹਦੇ ਵਿੱਚ ਮਾਲਟੇ ਤੇ ਅਮਰੂਦ ਸ਼ਮਰੂਦ ਆ ਜਾਂਦੇ ਨੇ। ਇਹ ਆਪਣੀ ਲੈਨ ਜੰਮੂਆਂ ਦੀ, ਉਹ ਢਾਰੀ ਦੇ ਨਾਲ ਢਾਰੀ ਵੀ ਜਿਹੜੀ ਤਕਰੀਬਨ ਇਸ ਟਾਈਮ ਫਨਾ ਹੋਈ ਪਈ, ਢਾਰੀ ਢਾਹ ਦੇਣੀ ਚੋਰੀ ਕੋਈ ਬੰਦਾ ਲੱਭ ਯਾਰ। ਢਾਰੀ ਢੋਣੀ ਹੈ, ਢਾਰੀ ਢੋ ਕੇ ਜਿਹੜੀਆਂ ਨਾ ਇੱਟਾਂ ਜਿਹੜੀਆਂ ਸਾਰੀਆਂ ਇਹ ਉਹਨੂੰ ਕਿਹਾ ਘਰ ਢੋਣੀਆਂ ਨੇ। ਬੰਦਾ ਹੋਵੇ ਜਿਹਦੇ ਕੋਈ ਰੇੜੀ ਛੇੜੀ ਹੋਵੇ ਤੇ ਕਣਕ ਵੱਢੀ ਜਾਣੀ ਹੋਰ 2-4 ਦਿਨਾਂ। ਤੇ ਇੱਟਾਂ ਮੈਂ ਸੋਚ ਰਿਹਾ ਜਿਹੜਾ ਬੂਹੇ ਦੇ ਅੱਗੋਂ ਨੰਗੀ, ਨਹੀਂ ਨਵਾਂ ਕੋਠਾ ਨਹੀਂ ਬਣਾਉਣਾ ਹੁਣ, ਬਸ ਕੋਠੇ ਬਸ ਕਰ ਦਿੱਤੇ ਬਥੇਰੇ ਕੋਠੇ ਅੱਗੇ ਬਣਾ ਆਵਾਮ ਨੂੰ ਮੁਕਤੀ ਦੇ ਤੇ ਹੁਣ ਨਹੀਂ। ਇਹਦੇ ਜਿਹੜਾ ਨਾ ਜਵੀ ਵੱਢ ਹੋਣ ਡਈ ਹੈ ਜੀ। ਇਹ ਆਪਣਾ ਜਿਹੜਾ ਨਾ ਦੁਆੜਾ ਇੱਕ ਵੱਢਿਆ ਗਿਆ, ਲੇਕਿਨ ਪੰਡ ਪਈ, ਪੰਡ ਕੀ ਹੈ ਤੇ ਪਾਂਡਾ ਹੀ ਪਾ ਛੱਡਿਆ, ਐਡੀ ਪੰਡ ਪਾ ਛੱਡੀ ਬਾਈ ਨੇ। ਜਿਹੜਾ ਨਾ ਭਾਵੇਂ ਚੱਕਣ ਵਾਲੇ ਬੰਦੇ ਨੂੰ ਉਹ ਚੁੱਕ ਪੈ ਜਾਵੇ ਜਿੱਡੀ ਤਗੜੀ ਪੰਡ। ਕੋਈ ਦਰਮਿਆਨੀ ਪੰਡ ਹੋਵੇ ਤੇ ਚਕੀਚੇ ਵੀ ਤੇ ਸੁੱਬੜ ਵੀ ਲਾ ਖਾਲੀਆਂ ਦੇ ਟੁੱਟਣਗੇ ਰਾਹ 'ਚ। ਲੇਕਿਨ ਕਣਕ ਸਾਫ਼ ਵੱਢੀ ਹੈ, ਖੁੱਲ੍ਹੀ ਵੀ ਇੰਨੀ ਕੋਈ ਨਹੀਂ ਹੈ। ਤੇ ਭਰੀਆਂ ਵੀ ਇਹਦੇ 'ਚ ਪਤਾ ਨਹੀਂ 65 ਦੱਸਦਾ ਪਿਆ ਇਮਰਾਨ। ਕਿੰਨੀਆਂ ਭਰੀਆਂ ਹੋਣੀਆਂ ਚਾਹੀਦੀਆਂ ਤੁਹਾਡੇ 'ਚ? ਸਹੀ ਹੈ 50 ਪਲੱਸ ਸਹੀ ਹੁੰਦੀ, 50+ ਠੀਕ ਨਾਲ ਭਰੀ ਵੀ ਬੜੀ ਤਗੜੀ ਭਰੀ ਆ। ਇਹਨਾਂ ਨੂੰ ਐਵਰੇਜ ਕਰੋ ਤੇ ਇਹਦੇ 'ਚ 10 ਭਰੀਆਂ ਵੱਧ ਜਾਣੀਆਂ। ਹਾਂ 10 ਭਰੀਆਂ ਵੱਧ ਜਾਣੀਆਂ ਇਹਨਾਂ ਨੂੰ ਅਗਰ ਐਵਰੇਜ ਕਰੋ, ਭਰੀ ਬਹੁਤ ਤਗੜੀ ਪਈ ਆ। ਤੇ ਮਾਸ਼ਾਅੱਲਾ ਕਮੈਂਟ ਸੈਕਸ਼ਨ ਦੱਸੋ ਵੀ ਤੁਹਾਡੀਆਂ ਕਿੰਨੀਆਂ ਭਰੇ ਵੱਧਦੇ। ਤੇ ਇੰਡੀਆ ਵਾਲੇ ਜਿਹੜੇ ਹਜੇ ਵੀ ਹੱਥ ਨਾਲ ਵਾਢੀ ਕਰਕੇ ਭਰੀਆਂ ਪਾ ਕੇ ਤੇ ਪੂਰਾ ਜਿਹੜਾ ਨਾ ਪੇੜ ਲਾ ਕੇ ਕੱਢਦੇ ਸੀ ਕਿ ਬਸ ਹੁਣ ਤੁਸੀਂ ਹਾਰਵੈਸਟਰ ਵੀ ਮਾਰਦੇ ਸਿੱਧੀ ਬਸ ਆਈ ਤੇ ਮਾਰ ਕੇ ਤੇ ਪਿੱਛੋਂ ਦੂਜੀ ਮਾਰੀ ਤੇ ਚੱਲ ਜੀ ਤੂੜੀ ਇਕੱਠੀ ਕਰ ਲਈ। ਸਾਡੇ ਇਹ ਭਾਈ ਉਹੜਾ ਨਿਜ਼ਾਮ ਇੰਨਾ ਜ਼ਿਆਦਾ ਨਹੀਂ ਚੱਲਦਾ। ਛੋਟੇ ਜ਼ਿਮੀਂਦਾਰ ਤੇ ਹੱਥ ਨਾਲ ਹੀ ਵਢਾਉਂਦੇ ਨੇ, ਬਹੁਤੇ ਤੋਂ ਬਹੁਤਾ ਜਿਹੜਾ ਰੈਪਰ ਮਾਰ ਦਿੰਦੇ ਨੇ ਟਰੈਕਟਰ ਵਾਲਾ, ਮਾਰ ਕੇ ਉਹਦੇ ਨਾਲ ਵੱਢ ਕੇ। ਇਹ ਜਿਹੜਾ ਨਾ ਕੀ ਕਹਿੰਦੇ ਨੇ ਸਰੋਂ ਵਾਲਾ ਕਮਾਦ ਹੈ, ਸਰੋਂ ਚੱਕੀ ਗਈ ਹੈ ਤੇ ਕਮਾਦ ਥੱਲੇ ਖਲੋਤਾ। ਸਾਡੇ ਬਹੁਤਾ ਹਜੇ ਨਿਜ਼ਾਮ ਇਸ ਤਰ੍ਹਾਂ ਚੱਲਦਾ, ਜਿਹੜਾ ਛੋਟਾ ਜ਼ਿਮੀਂਦਾਰ ਆ ਹੱਥ ਨਾਲ ਵੱਢਦਾ ਤੇ ਬਾਅਦ 'ਚ ਥ੍ਰੈਸ਼ਰ ਨਾਲ ਕੱਢੀ ਜਾਂਦੀ ਹੈ। ਤੇ ਅਗਰ ਕਣਕ ਖਲੋਤੀ ਹੋਵੇ ਤੇ ਫਿਰ ਬੰਨੇ ਹੱਥ ਨਾਲ ਵੱਢ ਕੇ ਤੇ ਬਾਅਦ ਦੇ ਵਿੱਚ ਜਿਹੜਾ ਨਾ ਰੈਪਰ ਵੱਜ ਜਾਂਦਾ ਵਿੱਚ ਤੇ ਨਿਕਲਦੀ ਉਹ ਵੀ ਫਿਰ ਮੈਨੂਅਲੀ ਬੰਦਿਆਂ ਨਾਲ ਥ੍ਰੈਸ਼ਰ ਦੇ ਨਾਲ। ਹਾਂ ਜਿਹੜਾ ਵੱਡਾ ਜ਼ਿਮੀਂਦਾਰ ਆ ਕੋਈ 10 ਕਿੱਲੇ ਆ ਕੋਈ 15 ਕਿੱਲੇ ਆ ਤੇ ਲੰਮੀ ਫਾਂਟ ਵੱਖਰੀ ਨਹੀਂ ਆ, ਜਿਵੇਂ ਹੁਣ ਸਾਡੀ ਦੁਆੜਾ ਇੱਥੇ ਕਿੱਲਾ ਉੱਥੇ ਇੰਜ ਕਰਕੇ। ਇਸ ਤਰ੍ਹਾਂ ਉਹਨਾਂ ਦੀ ਟੁੱਟਵੀਂ ਨਾ ਹੋਵੇ ਅਗਰ ਤੇ ਫਿਰ ਉਹ ਹਾਰਵੈਸਟ ਮਾਰ ਦਿੰਦੇ ਨੇ ਸਿੱਧੀ ਬਾਅਦ 'ਚ ਪਿੱਛੋਂ ਤੂੜੀ ਵਾਲੀ ਮਾਰ ਦਿੰਦੇ ਨੇ। ਲੇਕਿਨ ਇਹ ਆ ਉਹਦੇ ਨਾਲ ਨਿਕਲ ਤੇ ਛਲਦੀ ਜਾਂਦੀ ਆ, ਪਰ ਇਹ ਆ ਕਿ ਉਹਦੇ ਨਾਲ ਨਾ ਤੂੜੀ ਥੋੜ੍ਹੀ ਘੱਟ ਬਣਦੀ ਆ। ਇਹ ਸਾਡਾ ਇੱਕ ਜੰਮੂ ਦਾ ਬੂਟਾ ਅਸੀਂ ਮੁੱਲ ਲਿਆ ਕੇ ਲਾਇਆ ਸੀ, ਉਹ ਤਾਂ ਸਾਡੇ ਪੁਰਾਣੇ ਨੇ। ਲੇਕਿਨ ਇਹ ਜੰਮੂ ਦਾ ਇਹਦਾ ਐਡਾ ਲੰਮਾ ਚੋਰੀ ਜੰਮੂ ਹੁੰਦਾ ਹੀ ਤੇ ਇਹਦਾ ਜੰਮੂ ਇੰਨਾ ਕੁ ਮਿੱਠਾ ਹੁੰਦਾ ਹੀ ਛੱਡ ਗੱਲਾਂ ਦੇ, ਬਰੀਕ ਜੀ ਗਿਟਕ ਹੁੰਦੀ ਨੇ। ਇਹਨੂੰ ਫਲ ਥੋੜ੍ਹਾ ਹੀ ਲੱਗਦਾ ਕਿਉਂਕਿ ਇਹਨੇ ਫੋਟ ਬਹੁਤ ਜ਼ਿਆਦਾ ਕੀਤੀ ਹੈ। ਚੈੱਕ ਕਰ ਕੋਟ ਨਾਲ ਭਰਿਆ ਪਿਆ ਸਾਰੇ ਦਾ ਸਾਰਾ। ਇਹਨਾਂ ਪੂਰੀ ਇੰਨੀ ਚੰਗੀ ਮੋਟੀ ਹੋ ਗਈ ਹੈ ਤੇ ਵੈਸੇ ਜਦੋਂ ਜਿਹੜਾ ਬੂਟਾ ਫੋਟ ਕਰਦਾ ਨਾ ਹਮੇਸ਼ਾ ਉਹ ਬੂਟਾ ਉਸ ਟਾਈਮ ਫਲ ਨਹੀਂ ਚੱਕਦਾ। ਜਿਸ ਸਾਲ ਫੋਟ ਨਹੀਂ ਕਰੇਗਾ ਉਸ ਟਾਈਮ ਫਲ ਚੱਕੇਗਾ। ਤੇ ਪਿਛਲੇ ਸਾਲ ਵੀ ਇਹਨੇ ਫਲ ਇਹਦਾ ਖਾਸ ਕੋਈ ਨਹੀਂ ਚੱਕਿਆ ਸੀ, ਐਤਕੀ ਕਰ ਜਾ ਕਿਉਂਕਿ ਵਿੱਚੋਂ ਐਵੇਂ ਫੋਟ ਕੀਤੀ ਜਿਵੇਂ ਤੂਤਦੀਆਂ ਹੁੰਦੀਆਂ ਜਾਉਂਗਰਾਂ ਜੀਆਂ। ਇਹ ਲੱਗਿਆ ਫਲ ਪੱਤੇ ਆ ਸਾਰੇ। ਹਾਂ ਫੋਟ ਬਹੁਤ ਕੀਤੀ। ਲੋ ਜੀ ਆਪਾਂ ਆ ਗਏ ਆਪਣੇ ਟੂਵਲ ਦੇ ਉੱਤੇ। ਤੇ ਚੋਰੀ ਯਾਰ ਟੂਵਲ ਵੇਚਣਾ ਕੋਈ ਬੰਦਾ ਹੋਵੇ ਤੇ ਦੱਸੀ ਯਾਰ। ਲੋ ਜੀ ਇਹ ਸਾਡਾ ਟੂਵਲ ਹੈ, ਠੀਕ ਹੈ। ਤੇ ਇੱਟਾਂ ਛਿੱਟਾਂ ਤੇ ਨਹੀਂ ਵਿਕਣੀਆਂ, ਬਾਕੀ ਮਾਲ ਵੇਚ ਸਕਦਾ। ਇਹ ਗਾਰਡਰ ਪਿਛਲੇ ਸਾਲ ਅਸੀਂ ਨਵੇਂ ਪਾਏ, ਚੋਰੀ ਮਾੜਾ ਰਾਹ ਦੇ ਹੈ ਇਹਨੂੰ। ਇਹ ਗਾਰਡਰ ਪਿਛਲੇ ਸਾਲ ਅਸੀਂ ਨਵੇਂ ਪਾਏ ਨੇ ਤੇ ਇਹ ਡਿਲੀਵਰੀਆਂ ਵੀ ਨਾ, ਇਹ ਵੀ ਡਿਲੀਵਰੀ ਮਤਲਬ ਬਿਲਕੁਲ ਠੀਕ ਹੈ। ਯੈਸ ਮਾਹੌਲ ਹੈ ਮਜ਼ਬੂਤ ਹੈ ਸਾਰਾ ਦਾ ਸਾਰਾ। ਪੱਖਾ ਆਪਣਾ ਥੱਲੇ ਦਾ ਥੱਲੇ ਜਿਹੜਾ ਫਰੈਸ਼ ਹੈ। ਉਸ ਤੋਂ ਬਾਅਦ ਤੋੜ ਇਹਦੀ ਜਿਹੜੀ ਨਾਲ ਗਈ ਹੈ ਨਾ, ਇਹਦੀ ਆ ਡਬਲ ਡਿਲੀਵਰੀ, ਇੱਕ ਨਾਲ ਅੰਦਰਲੀ ਬਾਹਰ ਆ ਜਾਏਗੀ, ਠੀਕ ਹੈ। ਤੇ ਅਗਰ ਕੋਈ ਇੱਟ ਲੈਂਦਾ ਹੋਵੇ ਤੇ ਇੱਟ ਵੀ ਨਾਲ ਦੇ ਦਿਆਂਗੇ ਬਾਹਰ ਥੋਕ ਦੇ ਵਿੱਚ ਹੀ। ਇਹ ਖੂਹ ਵਾਲੀ ਜਿਹੜੀ ਇੱਟ ਪਈ ਨਾ ਤੇ ਮਤਲਬ ਅਸੀਂ ਇਹਨੂੰ ਖਤਮ ਕਰਨ ਦੇ ਹੱਕ ਦੇ ਵਿੱਚ ਆ। ਖਤਮ ਇਹਨੂੰ ਕਿਉਂ ਕਰਨਾ? ਕਿਉਂਕਿ ਇਹਦਾ ਪਾਣੀ ਨਮਕੀਨ ਹੈ ਤੇ ਸਾਡੀ ਜ਼ਮੀਨ ਨੂੰ ਪਹੁੰਚਾਉਂਦਾ ਹੈ ਨੁਕਸਾਨ, ਠੀਕ ਹੈ। ਅਸੀਂ ਜਿੰਨੀ ਵਾਰੀ ਵੀ ਇਹਨੂੰ ਬੰਦਾ ਪਾਣੀ ਲਾਇਆ ਯੂਜ਼ ਕੀਤਾ ਜ਼ਮੀਨ ਨੂੰ ਨੁਕਸਾਨ ਪਹੁੰਚਾਉਂਦਾ। ਹੁਣ ਆ ਵੇਖੋ ਇਹ ਬਰਸੇਨ ਸੀ ਬੀਜੀ ਪੂਰੀ ਦੀ ਪੂਰੀ 5 ਕਨਾਲਾਂ ਤੇ ਇੱਧਰਲੇ ਪਾਸੇ ਨਹੀਂ ਉੱਗੀ। ਇਹ ਹੁਣ ਦੁਬਾਰਾ ਵਾਹ ਕੇ ਜਲਦੀ ਬਾਅਦ ਇੱਧਰ ਗਾਚਾ ਵੀ ਛੱਡਿਆ ਤੇ ਇਹ ਜਿਹੜਾ ਨਾ ਜ਼ਮੀਨ ਨੂੰ ਨੁਕਸਾਨ ਪਹੁੰਚਾਉਂਦਾ ਫਾਇਦੇਮੰਦ ਕੋਈ। ਇਸ ਵੇਲੇ ਸੋਚਿਆ ਇਹਨੂੰ ਖਤਮ ਕਰੀਏ ਤੇ ਅਸੀਂ ਜਿਹੜਾ ਨਾ ਉਹ ਦੂਸਰੇ ਕਿੱਲੇ ਦੁਬਾਰਾ ਲਾਵਾਂਗੇ। ਅਗਰ ਕੋਈ ਬੰਦਾ ਮੁੰਤਜ਼ਰ ਹੋਵੇ ਤੇ ਮੇਰੇ ਨਾਲ ਰਾਬਤਾ ਕਰ ਸਕਦਾ। ਇਹ ਜਿਹੜਾ ਨਾ ਟੂਵਲ ਦੇ ਮੁਤਲਿਕ ਮੇਰੇ ਨਾਲ ਰਾਬਤਾ ਕਰ ਸਕਦਾ। ਲੇਕਿਨ ਕੋਈ ਸੀਰੀਅਸ ਬੰਦਾ ਇਹ ਲੱਗਿਆ ਜੀ ਉਹ ਕਾੜੇ ਸ਼ਹਿਰ ਦੇ ਵਿੱਚ, ਠੀਕ ਹੈ। ਇਹ ਟੂਵਲ ਸਾਡਾ ਖਲੋਤਾ ਇੱਥੇ ਆ ਕੇ ਤੁਸੀਂ ਸਾਡੇ ਨਾਲ ਰਾਬਤਾ ਕਰ ਦਿਓ। ਕਮੈਂਟ ਸੈਕਸ਼ਨ ਮੇਰੇ ਨਾਲ ਜਾਂ ਇੰਸਟਾ ਤੇ ਮੇਰੇ ਨਾਲ ਮੈਸੇਜ ਕਰ ਸਕਦੇ ਹੋ। ਪੱਠਿਆਂ ਦੀ ਹੁਣ ਲਦਾਈ ਹੋ ਰਹੀ। ਇੰਜ ਪੱਠੇ ਜਿਹੜੇ ਨਾ ਚੱਕੀ ਦੇ ਪੰਡਾ ਬਣੀ ਜਾ ਰਹੇ ਨੇ ਜਵਾਨ ਧੜਾ ਧੜ ਕਿੱਧਰ ਗਿਆ। ਤੇ ਆਪਾਂ ਇੱਧਰ ਜਿਹੜਾ ਲੱਦ ਲਿਆ ਤੇ ਇਹ ਜਿਹੜਾ ਗੱਭਰੂ ਮੇਰੇ ਤੋਂ ਡਰਦਾ ਬਹੁਤ, ਮੈਂ ਨੇੜੇ ਗਿਆ ਤੇ ਵੇਖਿਆ ਨਹੀਂ ਡਰਦਾ ਹੈ। ਡਰਦਾ ਕਿਉਂ ਹੈ? ਆ ਬਸ ਡਰਨਾ ਨਹੀਂ ਮੇਰੇ ਤੋਂ ਤਾਂ ਇੰਜ ਲੱਗਦਾ ਜਾਂ ਮੈਂ ਪਤਾ ਨਹੀਂ ਕਿ ਨਵੇਂ ਝਾਨੋਂ ਆਇਆ ਇਹਦੇ ਕੋਲ। ਬਾ ਪੱਠੇ ਲੱਦੇ ਚੱਲੇ ਨੇ, 2 ਪੰਡਾ ਲੱਦਿਆ ਗਈਆਂ ਨੇ ਬਸ। ਉਹ ਜਵਾ ਵੱਢ ਕੇ ਲੱਦਿਆ ਗਿਆ
ਖਾਰਾ ਵੀ ਲੱਦਿਆ ਚੱਲਾ ਬਸ ਤੂੜੀ ਆਪਣੇ ਘਰ ਪਈ ਆ ਲੋ ਜੀ ਜਵਾਨ ਨੇ ਚੱਕ ਲਈ ਪੰਡ ਇਦਾਂ ਵਾਈਆਂ ਸੌਖੇ ਨੇ ਆ ਤੇ ਫਿਰ ਕੀ ਤੇਰੀ ਮਰੀਮ ਨਵਾਜ਼ ਫਿਰ ਕੀ ਕਹਿੰਦੀ ਹੈ ਕਿਸਾਨ ਕੀ ਹੈ ਮਾਫੀਆ ਹੈ ਇਹ ਬੰਦੇ ਨੇ ਮਰੀਮ ਨਵਾਜ਼ ਨੂੰ ਵੋਟ ਪਾਇਆ ਇਹਦਾ ਕਤਲ ਵਾਜਬ ਆ ਕੋਈ ਬੰਦਾ ਵੀ ਈਜ਼ੀਲੀ ਕਤਲ ਕਰ ਸਕਦਾ ਦੁਬਾਰਾ ਸਾਰੀ ਜ਼ਿੰਦਗੀ ਨਹੀਂ ਪਾਉਣਾ ਨਹੀਂ ਯਾਰ ਬੰਦਾ ਤੇ ਹੈ ਨਾ 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 ਇਹ ਉਹ ਬੰਦਾ ਮੈਂ ਇਹਨੂੰ ਕਿਹਾ ਜਿਹੜਾ ਨਾ ਪੀਟੀਆਈ ਨੂੰ ਵੋਟ ਲਵਾ ਨਹੀਂ ਇਹਨੇ ਅੰਗੂਠੇ ਫੜ ਕੇ ਵਾਮ ਦੇ ਲਵਾਏ ਸਾਡੀ ਬਹਿਸ ਲੱਗ ਗਈ ਜਿਹੜਾ ਬੰਦਾ ਮੈਂ ਕਹਾਂ ਪੀਟੀਆਈ ਨੂੰ ਵੋਟ ਦੇਣਾ ਕਹੇ ਨਹੀਂ ਨੋਨ ਲੀਗ ਨੂੰ ਦੇਣਾ ਇਹਨੇ ਬੰਦੇ ਖਿੱਚ ਕੇ ਲਿਆ ਉਹਨਾਂ ਨੂੰ ਬਾਅਦ ਚ ਬਿਰਿਆਨੀ ਵੀ ਖਵਾਈ ਮੁੰਡੇ ਨੇ ਪੱਲਿਓ ਹੈ ਹਲਾਲ ਹੋ ਗਈ ਕੱਢ ਦਿੱਤਾ ਜੀ ਨਾ ਕਣਕ ਦਾ ਰੇਟ ਨਾ ਕਪਾਹ ਦਾ ਰੇਟ ਨਾ ਸਰੋਂ ਦਾ ਰੇਟ ਕਿਸੇ ਚੀਜ਼ ਦਾ ਮੁੰਡੇ ਨੇ ਪਹਿਲੇ ਸਾਲ ਵਾਹੀ ਕੀਤੀ ਸੀ ਹਰ ਸਾਲ ਠੇਕੇ ਤੇ ਦਿੰਦੇ ਪਹਿਲੇ ਸਾਲ ਵਾਹੀ ਕੀਤੀ ਸੀ ਲੱਗ ਰਗੜਾ ਗਿਆ ਕਿ ਫੇਰ ਠੇਕੇ ਤੇ ਨਹੀਂ ਲੱਗਾ ਆਪਾਂ ਤੇ ਮਾਸ਼ਾਅੱਲਾ ਠੀਕ ਰਹੇ ਆ ਲੇਕਿਨ ਜਿਹੜਾ ਰਗੜਾ ਲਾਈ ਛੱਡਿਆ ਉਹਨੇ ਜੇ ਤੂੰ ਟੋਟਲ ਕੈਲਕੂਲੇਸ਼ਨ ਕਰੇ ਤੇ ਪੁੱਤਰ ਪੱਲੇ ਹੀ ਪੈਂਦੇ ਪੱਲਿਓ ਪੈਂਦਾ ਹੀ ਹਾਲਾਤ ਐਸੇ ਜ਼ਿਮੀਦਾਰ ਦੇ ਹੀ ਹੈ ਕਿ ਪੱਲਿਓ ਵੀ ਪੈਂਦੇ ਜ਼ਿਮੀਦਾਰ ਦੇ ਤੇਰੀ ਬੀਬੀ ਨੇ ਕਰਾਏ ਨੇ ਨਾ ਬੀਬੀ ਨੇ ਕਰਾਏ ਮੰਨ ਲਈ ਮੁੰਡੇ ਨੇ ਉਸ ਟਾਈਮ ਕਹਿੰਦੇ ਸੀ ਨਾ ਕਹਿੰਦਾ ਨਾ ਨੋਨ ਲੀਗ ਤੋਂ ਅੱਗੇ ਤੇ ਹੈ ਹੀ ਕੋਈ ਨਹੀਂ ਤੇੜੀ ਬਣ ਪਾ ਦੀ ਲੋ ਜੀ ਇਹ ਹੋ ਰਹੀ ਹੈ ਕਣਕ ਦੀ ਕਟਾਈ later ਆਹ ਤੇ ਸਾਰੇ ਬੂਹੇ ਚ ਸੁੱਟ ਦਿੱਤੇ ਟਿੰਡਲ ਮੈਂ ਕਿਹਾ ਇੱਥੇ ਰੇੜੀ ਫਸ ਗਈ ਬੂਹੇ 'ਚ ਅੱਛਾ ਉਹ ਮੁੰਡਾ ਲੱਗਾ ਪਿੱਛੋਂ ਧੱਕਾ ਕਰਨ ਲਾਇਆ ਤੇ ਇੱਕ ਨੇ ਅੱਗੋਂ ਖੋਤੇ ਨੂੰ ਫੜ ਕੇ ਖਿੱਚਿਆ ਹਾਂ ਤੇ ਉਹ ਜਿਹੜੇ ਹੈਗੇ ਸੀ ਰੱਸੀਆਂ ਟੁੱਟ ਗਈਆਂ ਤੇ ਬੂਹੇ ਦੇ ਵਿੱਚ ਹੀ ਫਸ ਗਿਆ ਬਾਲਣ ਬੂਹਾ ਬੰਦ ਹੋ ਗਿਆ ਅੱਛਾ ਇੱਕ ਬਾਹਰ ਰਹਿ ਗਿਆ ਇੱਕ ਅੰਦਰ ਆ ਗਿਆ ਉਹ ਫਿਰ ਤੇਰਾ ਅੱਬੂ ਨਾਲ ਲੱਗਾ ਫਿਰ ਉਹਨਾਂ ਵਿਚਾਰਿਆਂ ਨੂੰ ਚੁੱਕ ਚੱਕ ਕੇ ਕੱਢ ਕੁੱਢ ਚਲੋ ਕੋਈ ਨਹੀਂ ਇੱਥੇ ਬਲਬਲ ਜਾਣਗੇ ਹੋ ਜਾਏਗਾ ਸੈੱਟ ਇਹ ਜੀ ਇਹ ਸਰੋਂ ਦਾ ਜਿਹੜਾ ਨਾ ਥੱਲੇ ਵਾਲਾ ਹਿੱਸਾ ਹੁੰਦਾ ਨਾ ਸਰੋਂ ਦਾ ਥਰਾ ਇਹ ਜ਼ਮੀਨ ਤੇ ਜਦੋਂ ਨਿਕਲਦੀ ਨਾ ਸਰੋਂ ਇਹ ਹੁੰਦਾ ਰੂਟ ਹੁੰਦੇ ਨੇ ਅੱਧ ਵਿੱਚੋਂ ਨਾ ਇਹਦੀ ਕਟਾਈ ਹੋ ਜਾਂਦੀ ਅੱਧ ਚੋਂ ਕਟਾਈ ਹੋ ਕੇ ਇਹ ਉੱਤੋਂ ਅੱਧਾ ਕੱਟਿਆ ਜਾਂਦਾ ਇਹ ਉੱਪਰੋਂ ਕੱਟਿਆ ਜਾਂਦਾ ਤੇ ਇਹ ਥੱਲੇ ਵਾਲਾ ਠੀਕ ਹੈ ਇਹ ਇਹਦੇ ਵਿੱਚ ਸਰੋਂ ਹੁੰਦੀ ਹੈ ਅਗਰ ਕਿਸੇ ਨਹੀਂ ਪਤਾ ਸਰੋਂ ਇਹਦੇ ਵਿੱਚ ਹੁੰਦੀ ਹੈ ਸਰੋਂ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਣਾ ਠੀਕ ਹੈ ਤੇ ਇਹ ਆਪਣਾ ਜਿਹੜਾ ਨਰਮਾ ਤਿਆਰ ਹੋਣ ਤੋਂ ਬਾਅਦ ਛਿੱਟੇ ਲਾਦੇ ਇਹ ਸਾਰੇ ਦਾ ਸਾਰਾ ਸੀ ਨਾ ਅੱਗ ਜਲਾਉਣ ਵਾਸਤੇ ਬਾਲਣ ਦੇ ਵਾਸਤੇ ਯੂਜ਼ ਕਰੀਦਾ ਇਹ ਇੱਧਰ ਤਵੀ ਬਣਾਈਏ ਤਵੀ ਦੇ ਵਿੱਚ ਰੋਟੀਆਂ ਪਕਾਈ ਦੇ ਉਹਦੇ ਵਾਸਤੇ ਯੂਜ਼ ਕਰੀਦਾ ਕਿ ਆ ਵੇਚ ਦਿਓ ਲੋਹਾ ਇਕੱਠਾ ਕੀਤਾ ਨਿੱਕਾ ਮਿੱਕਾ ਸਾਰੇ ਦਾ ਸਾਰਾ ਅੱਜ ਨੇਰ ਜਾ ਚੱਲਣ ਡਿਆ ਅੱਛਾ ਨੇਰਾ ਜਵਾਵਾ ਜ਼ਿਆਦਾ ਚੱਲਦਾ ਪਿਆ ਹੁਣ ਬਸ ਆਪਾਂ ਨਿਕਲਣਾ ਤਿਆਰੀਆਂ ਕਰਨੀਆਂ ਨੇ ਸਾਡਾ ਲਸਣ ਕੱਢ ਦਿਓ ਆ ਇੱਧਰ ਕੱਢ ਕੇ ਲੈ ਜੀ ਇਹ ਜੀ ਸਾਡਾ ਨਾ ਛੋਟਾ ਜਿਹੜਾ ਕੋਠੜਾ ਠੀਕ ਹੈ ਇਹਦੇ ਸਾਡਾ ਸਾਰਾ ਦਾ ਸਾਰਾ ਸਾਦੂ ਸਮਾਨ ਇਹ ਲਸਣ ਟੰਗਿਆ ਬੇਬੇ ਨੇ ਇਹ ਸਾਡਾ ਮਾਸ਼ਾਅੱਲਾ ਇਹ ਬੀ ਵਾਲਾ ਸੀ ਜਿਹੜਾ ਨਾ ਉੱਪਰ ਟੰਗ ਦੀਦਾ ਤੇ ਇਹ ਥੱਲੇ ਦੂਸਰਾ ਉਹ ਦੇਖੋ ਬਿੱਲੀ ਦੇ ਬੱਚੇ ਮਾਸ਼ਾਅੱਲਾ ਜਿਹੜਾ ਨਾ ਦੁੱਧ ਪੀ ਰਿਹਾ ਕਿਹੜੇ ਸੋਹਣੇ ਇਹ ਦੇਖੋ ਬਿੱਲੀ ਨੇ ਕੱਢੇ ਨੇ ਬੱਚੇ ਤੇ ਲਸਣ ਦੇ ਵਿੱਚ ਅਗਲੀ ਪਈ ਐ ਚੁੱਪ ਕਰਕੇ ਛਾਵੇਂ ਲੋਕੇ ਤੇ ਅਗਲੇ ਦੁੱਧ ਚੋਂਦੇ ਪਏ ਕਿੱਥੇ ਲਿਆ ਕੇ ਬੜੀ ਕਿੱਡੇ ਪਿਆਰੇ ਲੱਗਦੇ ਪਏ ਤੇ ਇਹੀ ਹੁਣ ਜੇ ਥੋੜੇ ਦਿਨਾਂ ਨੂੰ ਵੱਡੇ ਹੋਣੇ ਤੇ ਇਹਨਾਂ ਨੇ ਭੱਜਣਾ ਤੇ ਅੱਛਾ ਇਹ ਤਾਂ ਤੁਸੀਂ ਡੋਂਗ ਦਿੱਤਾ ਸਾਰਾ ਦਾ ਸਾਰਾ ਆ ਤੇ ਇਹਦੇ ਵਿੱਚੋਂ ਥੋੜਾ ਜਿਹਾ ਲੈ ਜਾ ਜਿੰਨਾ ਕਰ ਜਾਣਾ ਉਹ ਤੋਂ ਲਾਲਾ ਦੋ ਗੁੱਟੀਆਂ ਮੋਟੀਆਂ ਉਹ ਮੋਟਾ ਉੱਥੇ ਰੱਖਿਆ ਦੋ ਮੋਟੀਆਂ ਲੈ ਜਾ ਦੋ ਛੋਟੀਆਂ ਲੈ ਜਾਣੇ ਇਹ ਕੱਢ ਲੈਣੇ ਇੱਥੋਂ ਹਲੇ ਬਸ ਬਥੇਰਾ ਇਹਨਾਂ ਬਥੇਰਾ ਕੇ ਫਿਰ ਲੈ ਬਸ ਇਹ ਆਪਣਾ ਲਸਣ ਆ ਗਿਆ ਜਿਹੜਾ ਆਪਾਂ ਲੈ ਕੇ ਜਾਣਾ ਠੀਕ ਹੈ ਆਰਗੇਨਿਕ ਘਰ ਦਾ ਬਣਿਆ ਆ ਠੀਕ ਹੈ ਇਹ ਆ ਗਿਆ ਆਪਣਾ ਲਸਣ ਕੀ ਕਰਨਾ ਇਹਨੂੰ ਉੱਥੇ ਰੱਖ ਉਹ ਉੱਥੇ ਰੱਖ ਕੇ ਨੂੰ ਕਰ ਲੈਣੇ ਇਹ ਜਿਹੜਾ ਆਪਾਂ ਲੈ ਕੇ ਜਾਣਾ ਇਹਨੂੰ ਸ਼ਹਿਰੋਂ ਆਪਾਂ ਪਾਈਏ ਟੋਕਰੇ 'ਚ ਤਾਂ ਜੀ ਇਹ ਆਪਾਂ ਜਿਹੜਾ ਨਾ ਦੋਵੇਂ ਜਵਾਨਾਂ ਨੂੰ ਲਾ ਛੱਡਿਆ ਇੱਧਰ ਇੱਕ ਜਵਾਨ ਨੂੰ ਲਸਣ ਦੀ ਸਫਾਈ ਕਰ ਰਿਹਾ ਤੇ ਇੱਕ ਜਵਾਨ ਕਰ ਰਿਹਾ ਟੁਕਾਈ ਠੀਕ ਹੈ ਇਸ ਤਰ੍ਹਾਂ ਜਿਹੜਾ ਨਾ ਇਹ ਲੱਥੀ ਜਾ ਰਿਹਾ ਤਲਾ ਬਾਜ਼ਾਰੋਂ ਇਦਾਂ ਦਾ ਮਿਲਦਾ ਹੈ ਨਾ ਹਾਂ ਬਾਜ਼ਾਰੋਂ ਲੱਥਾਂ ਦਾ ਮਿਲਦਾ ਅੱਛਾ ਹੁਣ ਤੇਰੀ ਭੈਣ ਸ਼ਹਿਰ 'ਚ ਰਹਿੰਦੀ ਹੁਣ ਤੂੰ ਤਾਂ ਸ਼ਹਿਰੀ ਲਸਣ ਬਣਾ ਕੇ ਦੇ ਰਹੀ ਇੱਕ ਵਾਰੀ ਅੱਗੇ ਡੁੱਬਿਆ ਮਰਦੇ ਹਾਂ ਵੱਡੀਆਂ ਭੁੱਕਾਂ ਲਾਈਆਂ ਹੁਣ ਆ ਦੂਸਰੀ ਵਾਰ ਅਸੀਂ ਤਾਂ ਐਵੇਂ ਦਾ ਪਿੰਡਾਂ ਦੇ ਵਿੱਚ ਦੂਸਰੀਆਂ ਭੁੱਕਾਂ ਨਾਲ ਬਸ ਵੱਡੀਆਂ ਭੁੱਕਾਂ ਲਾਤੀ ਇੰਜ ਹੀ ਰੱਖ ਲਿਆ ਠੀਕ ਹੈ ਤੇ ਇਹ ਪਈਆਂ ਸੁੱਕ ਜਾਂਦੀਆਂ ਨੇ ਜਦੋਂ ਪਾਉਣਾ ਇੱਕ ਗੰਢੀ ਦੇ ਨਾਲ ਇੰਜ ਪਰੋ ਭੁੱਕ ਲਾਤੀ ਝਾੜ ਦੀ ਚੁੱਕ ਤੇ ਚੱਲ ਜੀ ਉਹ ਪਾ ਲਈ ਤੇ ਹੁਣ ਦਰਅਸਲ ਆਦੀ ਭੈਣ ਨੂੰ ਬਣਾ ਕੇ ਦੇ ਰਹੀ ਸ਼ਹਿਰੀ ਲਸਣ ਕਹਿੰਦੀ ਭੈਣ ਸ਼ਹਿਰੋਂ ਆਈ ਹੈ ਤੇ ਹੁਣ ਸ਼ਹਿਰ 'ਚ ਜਿਵੇਂ ਚੱਲਦਾ ਨਾ ਉਵੇਂ ਉਹਨੂੰ ਗੰਦਾ ਪੰਡ ਪਾ ਦੇ ਮਿੱਟੀ ਦਾ ਨਿਰਾ ਭਾਰ ਹੀ ਚੁੱਕ ਕੇ ਜਾਣਾ ਫਿਰ ਹਾਂ ਬਹੁਤ ਜ਼ਿਆਦਾ ਭਾਰ ਹੋ ਜਾਣਾ ਬਹੁਤ ਜ਼ਿਆਦਾ ਭਾਰ ਤੁਹਾਡੇ ਪੈਰਾਂ 'ਚ ਕੀੜੀਆਂ ਆ ਗਈਆਂ ਨੇ ਲੈ ਮੇਰੇ ਤਾਂ ਕੀੜੀਆਂ ਚੜਾ ਲੱਗ ਗਈਆਂ ਵਾ ਓ ਮੈਂ ਗਈ ਜੇ ਕਿੱਥੋਂ ਆਈਆਂ ਕੀੜੀਆਂ ਆ ਭੂਣ ਹੀ ਜਾ ਇਹ ਤਾਂ ਉੱਡ ਪਈਆਂ ਤੁਰ ਪਈਆਂ 1 hour later ਬੇਬੇ ਆ ਗਿਆ ਤੁਹਾਡਾ ਸਾਰੇ ਦਾ ਸਾਰਾ ਸਮਾਨ ਲੈ ਇਹ ਧਿਆਨ ਨਹੀਂ ਡਿਆ ਮੈਂ ਕਿਹਾ ਐਤਕੀ ਦੁਹਾਣਾ ਆਪਾਂ ਨਵਾਂ ਨਹੀਂ ਕੀਤਾ ਤੇ ਇਹ ਐਤਕੀ ਲੈ ਕੇ ਆਂਦਾ ਦੁਹਾਣਾ ਅੱਜ ਐਤਕੀ ਇਸ ਸਾਲ ਆਏ ਹੁਣ ਉਹਦੇ ਦੁਹਾਣੇ ਆਏ ਕਿ ਦੁਹਾਣਿਆਂ ਨੂੰ 15 ਦਿਨ ਹੋ ਗਏ ਦੇਖੋ ਚੈੱਕ ਕਰੋ ਕਿੱਡਾ ਮਿੱਠਾ ਹੈ ਪੂਰਾ ਜਿਹੜਾ ਨਾ ਲਾਲ ਹੈ ਜਿਹੜਾ ਪਿਛਲੇ ਸਾਲ ਸਾਉਣ ਬਣਿਆ ਸੀ ਨਾ ਉਹ ਇਸ ਦੁਹਾਣੇ ਤੇ ਫਿੱਟ ਹੁੰਦਾ ਟੱਕੀ ਬਾਹਰ ਕੱਢੋ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਲਾਲ ਆਏ ਹਾਏ ਹਾਏ ਲਾਲ ਹੈ ਕਿ ਨਹੀਂ ਹੈ ਵੇਖ ਲੈ ਆਲ ਸਾਰੇ ਦਾ ਸਾਰਾ ਲਾਲ ਦਾ ਲਾਲ ਮਿੱਠਾ ਵੀ ਹੈ ਕਿ ਨਹੀਂ ਮਿੱਠਾ ਮਿੱਠਾ ਵੀ ਜੇ ਲਾਲ ਉਹੀ ਹੁੰਦਾ ਜਦੋਂ ਖਾ ਲਈ
ਹਾਂ ਨਾ ਮੈਂ ਇੱਕ ਮਜ਼ੇ ਦੀ ਚੀਜ਼ ਲੈ ਕੇ ਆਇਆ ਕਿ ਵੀ ਠੀਕ ਹੈ। ਇਹ ਉਦੋਂ ਮੈਂ 3 ਦਿਨ ਹੋ ਗਏ ਮੈਂ ਬ੍ਰਸ਼ ਨਹੀਂ ਕੀਤਾ ਠੀਕ ਹੈ। ਤੇ ਮੈਂ ਗਿਆ ਵਿੱਚ ਮੈਂ ਬ੍ਰਸ਼ ਲੱਭਿਆ ਤੇ ਬ੍ਰਸ਼ ਕਿੱਥੇ ਜੀ, ਮੇਰੇ ਬ੍ਰਸ਼ ਨੇ ਜਿਹੜਾ ਨਾ ਉਹ ਸਿੰਕ ਸਾਫ਼ ਕਰ ਛੱਡਿਆ। ਤੇ ਆ ਫਿਰ ਹੁਣ ਮੈਂ ਜਾ ਕੇ ਨਵਾਂ ਲੈ ਕੇ ਆਇਆ ਆਪਦੇ ਵਾਸਤੇ। ਬੱਚਾ ਡਿੱਗ ਪਿਆ ਸੀ ਤੂੰ। ਡਿੱਗ ਪਿਆ ਨਹੀਂ ਸੀ। ਤੁਹਾਨੂੰ ਪਤਾ ਮੈਂ ਕੀ ਲੈ ਕੇ ਆਇਆ ਐਤਕੀ ਨਵੀਂ ਸ਼ੈ ਨਵੀਂ ਇੱਕ ਮੈਂ ਆਈਟਮ ਲੈ ਕੇ ਆਇਆ। ਇਹ ਛਾਪਰ ਖੋਲੋ, ਇਹ ਛਾਪਰ ਖੋਲੋ ਕੋਈ, ਇਹ ਛਾਪਰ ਖੋਲੋ। ਅੱਜ ਤੋਂ ਪਹਿਲੇ ਤੁਸੀਂ ਇਹ ਪਰਾਂ ਵਿੱਚ ਛਾਪਰ ਕੱਢੋ। ਇਹ ਤਾਂ ਖਰਬੂਜ਼ੇ ਨੇ, ਨਹੀਂ ਵਿੱਚ ਛਾਪਰ ਜਿਹੜਾ ਕੋਈ ਛਾਪਰ ਹੈ। ਇਹ ਚੀਜ਼ ਕੱਢੋ। ਨਵੀਂ ਆਈਟਮ ਆਈ ਹੈ, ਨਵੀਂ ਆਈਟਮ ਆਈ ਹੈ ਮਾਰਕੀਟ ਦੇ ਵਿੱਚ। ਸਾਇੰਸਦਾਨਾਂ ਨੇ ਨਵੀਂ ਇਜਾਦ ਕੀਤੀ ਹੈ, ਬਾਹਰ ਸ਼ਾਇਦ ਹੋਏ ਲੇਕਿਨ ਮੈਂ ਅੱਜ ਸਾਡੇ ਸ਼ਹਿਰ ਦੇ ਵਿੱਚ ਆਈਟਮ ਪਹਿਲੀ ਦਫਾ ਦੇਖੀ ਹੈ। ਅੱਜ ਤੋਂ ਪਹਿਲੇ ਤੁਸੀਂ ਸਰਦਾ ਖਾਦਾ ਹੋਏਗਾ, ਗਰਮਾ ਵੀ ਹੈਗਾ ਸੀ, ਤੁਸੀਂ ਗਰਮਾ ਵੀ ਖਾਦਾ ਹੋਏਗਾ, ਪਰ ਇਹ ਕੀ ਹੈ? ਇਹ ਹੁੰਦਾ ਬੱਚਾ। ਨਹੀਂ ਨਾ ਇਹ ਗਰਮਾ ਨਾ ਇਹ ਸਰਦਾ, ਇਹ ਸ਼ਰਮਾ। ਸਰਦੇ ਗਰਮੇ ਦਾ ਕੰਬੀਨੇਸ਼ਨ ਕੱਢ ਦਿੱਤਾ ਕਿਸੇ ਨੇ। ਇਹਦੇ ਚ ਸਰਦਾ ਤੇ ਗਰਮਾ ਦੇ ਦੋਵੇਂ ਫਲੇਵਰ ਮਿਕਸ ਹੈ, ਦੋਵਾਂ ਚੀਜ਼ਾਂ ਦਾ ਇਹ ਕਿਸੇ ਨੇ ਇਜਾਦ ਕੀਤੀ ਨਵੀਂ। ਇਹਦਾ ਨਾਂ ਹੈ ਸ਼ਰਮਾ। ਇਹ ਸ਼ਰਮਾ ਆਇਆ ਮਾਰਕੀਟ ਚ ਨਵਾਂ। ਜਿਵੇਂ ਮੇਰੇ ਮੂੰਹ ਹੋਣ ਲੱਗਾ। ਕਸਮ ਲੈ ਲਓ ਤੁਸੀਂ ਸ਼ਰਮਾ ਹੈ। ਉਹ ਕਹਿੰਦਾ ਵੀ ਇਹ ਸਰਦਾ ਤੇ ਗਰਮਾ ਦਾ ਜਿਹੜਾ ਨਾ ਮਿਕਸਚਰ ਆ। ਅੱਛਾ ਇਹ ਨਾ ਸਰਦਾ ਹੈ ਤੇ ਨਾ ਕਿਉਂਕਿ ਸਰਦਾ ਵੱਡਾ ਹੁੰਦਾ ਗਰਮਾ ਵੱਡਾ ਹੁੰਦਾ। ਇਹ ਨਹੀਂ, ਇਹ ਖਰਬੂਜ਼ੇ ਜਿਹੜੇ ਪੀਸ ਸੀਗੇ ਠੀਕ ਹੈ। ਇਹ ਹੈ ਸ਼ਰਮਾ। ਤੇ ਸ਼ਰਮਾ ਨੂੰ ਹੁਣ ਠੰਡਾ ਕਰਕੇ ਖਾਣਾ ਕਿ ਇੰਝ ਹੀ ਖਾਣਾ? ਛੁਰੀ ਫੜਾਓ, ਛੁਰੀ ਫੜਾ ਇਹਨੂੰ ਆਪਾਂ ਜਿਹੜਾ ਨਾ ਹਲਾਲ ਕਰੀਏ। ਛੁਰੀ ਲੱਭਣੀ ਪੈਣੀ ਹੈ। 2000 years later ਰਾਤ ਦੇ ਵੱਜ ਗਏ ਨੇ ਇਸ ਟਾਈਮ ਕਿੰਨੇ ਕੋਈ 12 ਵੱਜ ਚੱਲੇ ਨੇ ਠੀਕ ਹੈ। ਤੇ ਹਜੇ ਤੱਕ ਬੇਬੇ ਜਿਹੜਾ ਨਾ ਅੱਜ 11 ਵੱਜ ਗਏ ਨੇ, 10 ਵੱਜ ਕੇ ਤੇ 57 ਮਿੰਟ ਹੋ ਗਏ ਨੇ ਰਾਤ ਦੇ। ਤੇ ਬੇਬੇ ਨੇ ਹਜੇ ਤੱਕ ਜਿਹੜਾ ਨਾ ਅੱਜ ਖਾਣ ਪੀਣ ਦਾ ਬੰਦੋਬਸਤ ਨਹੀਂ ਕੀਤਾ। ਕੋਕੜੇ ਲੂਸ ਗਏ ਨੇ ਸੱਚੀ ਕਸਮ ਹੈ ਭੁੱਖ ਦੇ ਨਾਲ ਅੱਜ ਇੰਨਾ ਤੜਫ ਕੇ। ਤੇ ਬੇਬੇ ਨੇ ਲੇਕਿਨ ਬੇਬੇ ਦਿਲ 'ਚ ਰਹਿਮ ਨਹੀਂ ਆਇਆ, ਕਹਿੰਦੀ ਨਾ ਅੱਜ ਤੇ ਨਹੀਂ ਮੈਂ ਪਕਾਉਂਦੀ, ਮੈਂ ਵੀ ਨੱਕ ਤੇ ਲਕੀਰ ਵੱਟੀ ਹੈ। ਤੇ ਹੁਣ ਬੇਬੇ ਦਾ ਕਹਿਣਾ ਕਿ ਸੁਣ ਲਓ ਸਾਰੇ ਪੈਸੇ ਮਾਓ ਜੀ, ਤੁਸੀਂ ਜਿਹੜਾ ਨਾ ਇੰਜ ਖਾ ਕੇ ਮੁਕਾਈ ਜਾ ਰਹੇ ਭਾਈ ਹੋ। ਸਿੱਧੀ ਗੱਲ ਆ, ਖਾ ਪੀ ਕੇ ਮੁਕਾਉਂਗੀ। ਆਪਦੀ ਵੈਲਿਊ ਆਪ ਹੀ ਬਣਾਉਣੀ ਪੈਂਦੀ ਆ, ਕੋਈ ਨਹੀਂ ਬਣਾਉਂਦਾ। ਕਿਹੜੀ ਵੈਲਿਊ ਨਹੀਂ ਤੁਹਾਡੀ ਬਣਾਉਂਦਾ ਵੀ। ਹੁਣ ਬੰਦਾ ਲੋਕਾਂ ਦੀਆਂ ਮਾਵਾਂ ਜਿਹੜੀਆਂ ਨਾ ਲਾਦਾਂ ਲਈ ਜੋੜਦੀਆਂ ਨੇ, ਕਿਤੇ ਟੱਪਾ ਪੈਲੀ ਦਾ ਜੋੜਦੇ ਨੇ ਹੈ, ਕਿਤੇ ਰੁਪਈਆ ਕਰਕੇ ਪੂਰਾ ਕੋਈ 4 ਛਿੱਲੜ ਜੋੜਦੇ ਨੇ ਹੈ। ਤੇ ਸਾਡੀ ਮਾਂ ਜਿਹੜੀ ਆ ਸਾਰਾ ਜੇ ਹੁਣ ਸੂਟਾਂ ਦਾ ਚਸਕਾ ਲੱਥਿਆ ਵਾ ਤੇ ਹੁਣ ਜਿਹੜਾ ਨਾ ਖਾਣ ਪੀਣ ਦਾ ਲੱਗ ਗਿਆ ਮੁੱਛੀ। ਮੈਂ ਇੱਕ ਵਾਰੀ ਕਿਹਾ ਵਾ ਬੰਦੇ ਨੂੰ ਆਪਣੇ ਆਪ ਨੂੰ ਕਦੀ ਸਪੈਸ਼ਲ ਬਣਾ ਲੈਣਾ ਚਾਹੀਦਾ ਵਾ। ਕਦੀ ਸਪੈਸ਼ਲ ਆਏ। ਅੱਜ ਸਵੇਰੇ ਸਪੈਸ਼ਲ ਬਣਾਇਆ ਤੁਸੀਂ, ਅੱਜ ਸਵੇਰੇ ਸਪੈਸ਼ਲ ਬਣਾਇਆ ਤੁਸੀਂ, ਨਾਸ਼ਤੇ ਤੇ 5000 ਰੁਪਈਆ ਲਵਾਇਆ ਹੈ। ਸਵੇਰੇ ਸਪੈਸ਼ਲ ਬਣਾ ਲਿਆ ਤਾਂ ਹੁਣ ਸ਼ਾਮ ਨੂੰ ਫਿਰ ਸਪੈਸ਼ਲ। ਸਿਆਣੇ ਕਹਿੰਦੇ ਆ ਬੁੱਧ ਤੇ ਕੰਮ ਸੁੱਧ, ਠੀਕ ਆ। ਬੁੱਧ ਵਾਲਾ ਦਿਨ ਸੀ ਤੇ ਮੈਂ ਕਿਹਾ ਚਲੋ ਅੱਜ ਨਾਸ਼ਤਾ ਵੀ ਸਪੈਸ਼ਲ ਕਰ ਲੈਨੇ ਤੇ ਸ਼ਾਮ ਦਾ ਜਿਹੜਾ ਡਿਨਰ ਆ ਨਾ ਉਹ ਵੀ ਸਪੈਸ਼ਲ ਕਰ ਲੈਨੇ। ਚਲੋ ਅਸੀਂ ਸਪੈਸ਼ਲ ਬਣ ਜਾਾਂਗੇ ਝੱਟ ਦੀ ਝੱਟ। ਇਹ ਤੁਸੀਂ ਜਿਹੜੀਆਂ ਤੁਸੀਂ ਅੱਜ ਕੱਲ ਵੀਡੀਓ ਵੇਖਦੇ ਨਾ ਟਿਕਟੋਕ ਤੇ ਵੇਖ ਕੇ ਤੁਸੀਂ ਜਿਹੜਾ ਉਹਨਾਂ ਨੂੰ ਕੀ ਉਹਦਾ ਨਾਮ ਆ ਸਿਰ ਤੇ ਅਪਣਾਉਣ ਲੱਗ ਗਏ ਜੇ, ਇਹਨਾਂ ਨੂੰ ਦਿਓ ਤੁਸੀਂ ਛੱਡ। ਤੇ ਉਸ ਤੋਂ ਬਾਅਦ ਜਿਹੜੀਆਂ ਤੁਹਾਡੇ ਕੋਲ ਆ ਕੇ ਬਹਿੰਦੀਆਂ ਨਾ ਤੁਹਾਡੀਆਂ ਸਹੇਲੀਆਂ ਮੇਲੀਆਂ ਜਿਹੜੀਆਂ ਤੁਹਾਡੇ ਕੋਲ ਆ ਕੇ ਬਹਿੰਦੀਆਂ ਨੇ, ਤੁਹਾਨੂੰ ਦਿੰਦੀਆਂ ਨੇ ਗੱਲਾਂ ਮੱਤਾਂ ਦਿੰਦੀਆਂ ਨੇ ਅੱਜ ਕੱਲ ਜਿਹੜੀਆਂ ਹੈ, ਤੇ ਉਹਨਾਂ ਦੀਆਂ ਮੱਤਾਂ ਤੇ ਨਾ ਚੱਲੋ, ਉਹਨਾਂ ਦੀਆਂ ਮੱਤਾਂ ਤੇ ਨਾ ਚੱਲੋ। ਨਾ ਪੁੱਤ ਕਿਸੇ ਦੀ ਮੱਤ ਨਹੀਂ, ਕਿਸੇ ਦੀ ਮੱਤ ਨਹੀਂ ਹੈ, ਮੱਤਾਂ ਹੀ ਹੈ। ਉਹ ਤੁਹਾਡਾ ਘਰ ਜਾਣਾ ਨਹੀਂ, ਉਹ ਤੁਹਾਨੂੰ ਖਾਣ ਪੀਣ ਤੇ ਲਾਈ ਜਾਂਦੇ ਹਰ ਚੀਜ਼। ਉਹ ਤੇ ਕਹਿੰਦੀਆਂ ਨੇ ਵੇਚ ਵੱਟ ਕੇ ਖਾ ਜਵੇ ਤੇ ਮਾਈ ਇੱਥੋਂ ਨਿਕਲੇ। ਸਾਰੀ ਉਮਰ ਧੰਦੇ ਕੀਤੇ ਆ ਠੀਕ ਆ, ਤੇ ਕੰਮ ਕਰਦੇ ਹੁਣ ਬੋਡੇ ਹੋ ਗਏ। ਹੁਣ 4 ਦਿਨ ਰੋਟੀ ਰੱਜ ਕੇ ਸੋਹਣੀ ਖਾਵਾਂਗੇ ਤੇ ਤਾਕਤ ਰਹੂਗੀ ਕਿ ਨਾ। ਹੁਣੇ ਨਾਲ ਹੀ ਖੁੰਡੀ ਫੜ ਲਈ ਤੇ ਫਿਰ ਕੇ ਕੌਣ ਫੜ ਕੇ ਤੋਰੂਗਾ? ਸੋਹਣੀ ਰੋਟੀ ਘਰੇ ਵੀ ਪੱਕਦੀ। ਲੋਕਾਂ ਦੀਆਂ ਲਾਦਾਂ ਕਹਿੰਦੀਆਂ ਸੀ ਬਾਹਰੋਂ ਜਾ ਖਾਣਾ, ਤੇ ਮਾਵਾਂ ਕਹਿੰਦੀਆਂ ਵੀ ਪੁੱਤਰ ਬਾਹਰੋਂ 4000 ਦਾ ਪੀਜ਼ਾ ਜੋ ਖਾਣਾ ਤੇ ਘਰੇ ਜਿਹੜਾ ਨਾ 1500 ਦਾ 2000 ਦਾ ਗੋਸ਼ਤ ਲਿਆਂਦਾ ਹੋਵੇ ਨਾ ਤਾਂ ਪੂਰਾ ਟੱਬਰ ਰੱਜ ਕੇ ਰੋਟੀ ਖਾਂਦਾ। ਤੇ ਮੈਂ ਵੀ ਉਹੀ ਕਹਿਣਾ ਵੀ ਘਰੇ ਤੁਸੀਂ ਸੋਹਣਾ ਪਕਾਓ, ਘਰੇ ਪਕਾਓ ਨਾ ਠੀਕ ਹੈ। ਅਸੀਂ 2 ਬੰਦੇ ਆ, ਅਸੀਂ ਕਿਲੋ ਗੋਸ਼ਤ ਲਿਆਂਦਾ ਹੋਵੇ ਨਾ 500 ਰੁਪਏ ਕਿਲੋ, ਅਸੀਂ ਕਿਲੋ ਗੋਸ਼ਤ ਲਿਆਂਦਾ, ਸਾਨੂੰ ਜਿਹੜਾ ਨਾ 3 ਦਿਨ ਨਹੀਂ ਮੁੱਕਣਾ। ਤੇ ਜਿਹੜਾ ਨਾ ਉੱਥੇ ਬਾਜ਼ਾਰ ਤੁਸੀਂ ਆ ਜਿਹੜਾ ਹੁਣ ਤੁਸੀਂ 3500 ਲਵਾ ਛੱਡਿਆ। ਮੇਰੀ ਸੁਣ ਗੱਲ, ਤੂੰ ਆ ਪੁਰਾਣੇ ਦੌਰ ਦੀਆਂ ਗੱਲਾਂ, ਨਵੀਂ ਸੋਚ ਸੋਚਿਆ ਕਰ ਠੀਕ ਆ ਨਾ। ਤੇ ਤੁਹਾਡੇ ਜਿੰਨਾ ਪੁਰਾਣਾ ਤੇ ਨਹੀਂ, ਫਿਰ ਮੇਰੀ ਸੋਚ ਤੇ ਨਵੀਂ ਆ, ਫਿਰ ਮੇਰੀ ਪੁਰਾਣੀ ਤੇ ਨਹੀਂ ਹੋ ਸਕਦੀ ਤੁਹਾਡੇ ਜਿੰਨੀ ਹੈ। ਤੁਸੀਂ ਮੈਨੂੰ ਤੂੰ ਪੀਜੇ ਖਾਣਾ, ਮੈਂ ਕਿੱਥੋਂ ਪੀਜੇ ਖਾਣਾ ਵਾ? ਮੈਂ ਤਾਂ ਕਦੀ ਮੂੰਹ ਨਹੀਂ ਲਾਇਆ। ਤੰਦੂਰ ਦੀ ਰੋਟੀ ਹੈ, ਨਾਲ ਦਹੀਂ ਹੈ, ਨਾਲ ਚਟਨੀ ਆ। ਹਾਂ ਆ ਤੰਦੂਰ ਦੀ ਰੋਟੀ ਆ, ਆ ਨਾਲ ਸਲਾਦ ਨੇ ਠੀਕ ਹੈ, ਇਹ ਨਾਲ ਰਾਇਤੇ ਨੇ, ਤੇ ਇਹ ਡੱਬੇ ਦੇ ਵਿੱਚ ਕੀ ਹੈ? ਨਿੰਬੂ ਆ। 2 ਬੋਟੀਆਂ ਵਾ। 2 ਬੋਟੀਆਂ ਘਰੇ ਤੁਸੀਂ ਫਰਾਈ ਕਰ ਲੈਂਦੇ ਤੇ ਕੀ ਸੀ? ਘਰੇ ਕਸਮ ਨਾਲ ਐ ਮਾਈ ਨੇ ਤੇ ਸੱਚੀ ਰੋਜ਼ ਤਾਂ ਘਰੇ ਹੀ ਖਾਂਦੇ ਆ, ਦਾਲ ਖਾ ਲਈ। ਸਵੇਰੇ ਤੁਸੀਂ ਨਹੀਂ, ਸਵੇਰੇ ਵਿਆਹ ਤੇ ਜਾਣਾ ਮਾਈ ਨੇ ਠੀਕ ਹੈ। ਪੂਰੇ 3 ਦਿਨ ਵਿਆਹ ਹੈ ਤੇ 3 ਦਿਨ ਵਿਆਹ ਦੇ ਉੱਤੇ ਕੀ ਵਿਆਹ ਤੇ ਬੋਟੀਆਂ ਨਹੀਂ ਹੋਣੀਆਂ? ਸਵੇਰੇ ਵਿਆਹ ਤੇ ਜਾਣਾ ਵਾ, ਪਰਸੋਂ ਨੂੰ ਜਾਣਾ। ਇਸਤਰੀ ਮੇਰੀ ਪਟਾਕਾ ਮਾਰ ਗਈ ਆ ਤੇ ਕੱਪੜੇ। ਹਾਂ ਇਸਤਰੀ ਨੂੰ ਪਟਾਕਾ ਮਾਰ ਛੱਡਿਆ। ਉਹ ਵੇਖੋ ਉਹ ਲਾ ਕੇ ਰੱਖਤੀਆਂ ਤਾਰਾਂ ਵੱਖਰੀਆਂ ਤੋਂ ਵੱਖਰੀਆਂ। ਇਸਤਰੀ ਸੜ ਗਈ ਤੇ ਫਿਰ ਇਲਜ਼ਾਮ ਮੇਰੇ ਦੇ ਉੱਤੇ। ਕਸਮੇ ਅੱਜ ਤੇ ਸਵੇਰ ਦੇ ਨਾ ਮੇਰੇ ਤੇ ਇਲਜ਼ਾਮ। ਕੱਲ ਜੇ ਮੈਂ ਸ਼ਲਵਾਰ ਮੈਂ ਕਿਹਾ ਵੀ ਤੁਹਾਡਾ ਇਹ ਰੰਗ ਤੁਹਾਨੂੰ ਨਹੀਂ ਪਸੰਦ ਆਣਾ, ਬੰਦਾ ਰੰਗ ਨਹੀਂ ਮੈਚ ਕਰਦਾ, ਨਹੀਂ ਰੰਗ ਕਰਾ ਮੈਂ ਰੰਗ ਕਰਾ ਕੇ ਲਿਆ ਤੇ ਘਰੇ ਆ ਕੇ ਫਿਰ ਇਹਨੇ ਰੰਗ ਨਹੀਂ ਸੀ। ਮੈਂ ਕਿਹਾ ਉਹਨੇ ਜਿਹੜਾ ਕਰਕੇ ਦਿੱਤਾ ਹੁਣ ਮੈਂ ਤੇ ਉਹੀ ਲੈ ਕੇ, ਮੈਂ ਆਪ ਥੋੜੀ ਕਰਨਾ ਸੀ, ਮੈਨੂੰ ਕਰਕੇ ਦੇ ਦਿੱਤਾ, ਲੈ ਲਾ ਜੇ ਮੈਂ ਲੈ ਆਇਆ। ਹੁਣ ਮੈਂ ਅੱਜ ਗਿਆ ਮੈਂ ਉਹਨੂੰ ਦੇ ਆ, ਉਹਨਾਂ ਨੇ ਕਿਹਾ ਮੈਂ ਸਵੇਰੇ ਵਾਪਸ ਕਰੂੰਗਾ। ਹੁਣ ਫਿਰ ਮੇਰੇ ਤੇ ਗੁੱਸਾ ਕਿ ਜੀ ਤੂੰ ਉਹਨੂੰ ਵਾਪਸ ਦੇ ਕੇ ਕਿਉਂ ਆਇਆ? ਤੈਨੂੰ ਇਹ ਪਤਾ ਬੰਦਾ ਜਾਵੇ ਤੇ ਜਾਵੇ ਕਿਤੇ। ਪਰਸੋਂ ਵਿਆਹ ਵਾ
ਤੇ ਸ਼ਲਵਾਰ ਹਜੇ ਪਈ ਰੰਗ ਵਾਲੇ ਕੋ, ਉਹ ਸੀਵਾਂਗੇ ਕਦੋਂ ਤੇ ਪਾਵਾਂਗੇ ਕਦੋਂ? ਤੇ ਉਹ ਇੱਕ ਹੀ ਸੂਟ ਆ? ਹੈ ਵਿਆਹ ਦੇ ਪਾਉਣ ਵਾਲਾ ਤਾਂ ਉਹੀ ਸੀ। ਅੱਜ ਦਾ ਦਿਨ ਤੁਸੀਂ ਪੂਰਾ ਕੱਢਿਆ, ਕੱਲ ਦਾ ਦਿਨ ਪੂਰਾ ਕੱਢਿਆ, ਤੁਸੀਂ ਸ਼ਲਵਾਰ ਸੀ ਲੈਂਦੇ, ਸੀਤੀ ਨੂੰ ਰੰਗ ਨਹੀਂ ਸੀ ਹੁੰਦਾ? ਆ ਲੈ ਹੁਣ ਸਲਾਈਆਂ ਫਿਰ ਨਾ ਰੰਗ ਨਹੀਂ ਚੜਦਾ ਧਾਗੇ। ਬਸ 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 ਕਰੋ, ਆ ਰੋਟੀ ਖੋਲੋ, ਰੋਟੀ ਖਾਈਏ। ਆ ਸੱਚੀ ਰੋਟੀ ਅੱਗੇ ਖਾਈਏ। ਭੁੱਖ ਮਾਰ ਦਿੱਤੀ ਕਸਮ ਦੇ ਨਾਲ। ਅੱਜ ਖਾਣ ਹੀ ਕਰਦੇ ਰਹਿੰਦੇ ਖਾਣ ਆ ਕੀ ਹੈ ਵੇਲਾ ਖਾਣ ਦੇ ਆਪ ਖਬਰ ਪਈ ਲਵਾਸ਼ ਨੇ ਤਾਂ ਅੱਗੋਂ ਵੀ ਆਖੀ ਜਾਂਦੇ ਖਾਣ ਕਰ ਦਿੰਦੇ। ਹੱਸਦੇ ਨਾ ਰਿਹਾ ਕਰੋ, ਹਾਂ ਰੋਇਆ ਕਰੋ, ਕਦੀ ਮੁਸਕਰਾ ਵੀ ਲਿਆ ਕਰੋ। ਨਹੀਂ ਸਾਨੂੰ ਮੁਸਕਰਾਉਣਾ ਆਉਂਦਾ ਨਹੀਂ। ਸਾਡੇ ਤੇ ਉਹਦੇ ਮੱਥੇ ਦੇ ਉੱਤੇ ਮਿਸਟਰ ਵੱਟੂ ਲਿਖਿਆ ਹੈ। ਉਹ ਮੇਰੀ ਇਸ ਗੱਲ ਸਮਝੀ ਨਹੀਂ ਵੀ ਹੱਸਦੇ ਨਾ ਰਿਹਾ ਕਰੋ, ਕਦੇ ਮੁਸਕਰਾ ਵੀ ਲਿਆ। ਨਹੀਂ ਅਸੀਂ ਨਹੀਂ ਮੁਸਕਰਾਉਂਦੇ, ਅਸੀਂ ਗੁੱਸੇ 'ਚ ਹੀ ਰਹਿੰਦੇ ਹਾਂ। ਬਿਸਮਿਲ੍ਲਾ। ਤੈਨੂੰ ਪਤਾ ਇਹਦਾ ਮਤਲਬ ਕੀ ਆ? ਪਾਣੀ ਪੀ ਕੇ ਸਾਡਾ ਪਾਣੀ ਪੀ ਕੇ ਢਿੱਡ ਭਰਾ ਜਿਹੜਾ ਹੁੰਦਾ ਨਾ ਹਾਸਾ, ਉਹਦੇ ਮਗਰ ਨਾ ਦੁੱਖ ਛੁਪਿਆ ਹੁੰਦਾ ਵਾ। ਆਪਣੇ ਦੁੱਖ ਨੂੰ ਛੁਪਾਉਣ ਵਾਸਤੇ ਬੰਦਾ ਹਾ 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 ਕਰਕੇ ਹੱਸਦਾ, ਮੈਂ ਤਾਂਹੀਓ ਬਹੁਤ ਹੱਸਦਾ। ਠੀਕ ਹੈ। ਤੇ ਜਿਹੜਾ ਬੰਦਾ ਮੁਸਕਰਾਉਂਦਾ ਨਾ, ਉਹ ਦਿਲੋਂ ਮੁਸਕਰਾਉਂਦਾ ਹੁੰਦਾ, ਉਹਦੇ ਮਗਰ ਦੁੱਖ ਨਹੀਂ ਹੁੰਦਾ। ਅੱਛਾ ਮਤਲਬ ਤੁਸੀਂ ਮੁਸਕਰਾਉਂਦੇ ਜੇ ਤੁਹਾਨੂੰ ਦੁੱਖ ਕੋਈ ਨਹੀਂ, ਮੈਂ ਮਤਲਬ ਹੱਸਦਾ, ਮਤਲਬ ਮੇਰੇ ਦਿਲ 'ਚ ਬਹੁਤ ਦੁੱਖ ਨੇ। ਚਲੋ ਜੀ ਹੁਣ ਆ ਜਾਓ, ਠੀਕ ਹੈ। ਉਂਝ ਤੇ ਆਪਾਂ ਨੂੰ ਕਿਸੇ ਨੂੰ ਸੁਲਾ ਨਹੀਂ ਮਾਰਨੀ, ਗਰਮ ਬੋਟੀਆਂ, ਠੀਕ ਹੈ। ਤੇ ਵੇਖ ਲਓ ਹੱਥ ਮਾਰ ਦਿੱਤਾ, ਸਾਰੀ ਬੋਟੀ ਨੂੰ ਇਹਦਾ ਜਰਾਸੀਮ ਲਾਤੇ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਨਾਲ ਲਾਂਗਾ ਸਲਾਦ। ਐਡਾ ਜ਼ਮੀਨ ਇਨਸਾਨ ਆ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਤੋਬਾ ਮੇਰੀ ਅੱਲਾ, ਤੋਬਾ ਮੇਰੀ ਅੱਲਾ। ਕੀ ਆ? 4 ਸਾਲ ਪਹਿਲਾਂ ਜੰਮ ਪਏ ਤੇ